ਕੈਨੇਡਾ ਦੀ ਪੁਲਿਸ ਨੂੰ ਇੱਕ ਅਜਿਹੀ ਚਿੱਠੀ ਮਿਲੀ ਹੈ ਜਿਸ ਨੇ ਸਭ ਦੇ ਹੋਸ਼ ਉਡਾ ਦਿੱਤੇ ਨੇ ਤੇ ਚਿੱਠੀ ਵਿੱਚ ਲਿਖੀ ਗੱਲ ਬੇहद ਖਤਰਨਾਕ ਹੈ। ਇੱਕ ਡੈਪੂਟੇਸ਼ਨ ਸੁਣਵਾਈ ਦੇ ਦੌਰਾਨ ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਬਦਨਾਮ ਲਾਰੈਂਸ ਬਿਸ਼ਨੋਈ ਗੈਂਗ ਨੇ BC ਦੇ ਐਬਸਫੋਰਡ ਪੁਲਿਸ ਸਟੇਸ਼ਨ ਨੂੰ ਸਿੱਧੀ ਚਿੱਠੀ ਲਿਖੀ ਹੈ। ਇਹ ਉਹੀ ਗੈਂਗ ਹੈ ਜਿਸ ਨੂੰ ਹੁਣ ਕੈਨੇਡਾ 'ਚ ਅੱਤਵਾਦ ਆਰਗੇਨਾਈਜੇਸ਼ਨ ਗਰਦਾਨਿਆ ਜਾ ਚੁੱਕਾ ਆ। ਇਸ ਬਿਸ਼ਨੋਈ ਦੀ ਚਿੱਠੀ ਦੇ ਵਿੱਚ ਦਾਅਵਾ ਹੈ ਵੀ ਉਹਨਾਂ ਦੇ ਕੋਲ 1000 ਤੋਂ ਵੱਧ ਅਜਿਹੇ ਬੰਦੇ ਨੇ ਜੋ ਫਾਇਰਿੰਗ ਕਰਨ ਲਈ ਤਿਆਰ ਨੇ। ਲਿਖਿਆ ਹੈ ਕਿ ਹਰ ਬਿਜ਼ਨਸ ਨੂੰ ਟੈਕਸ ਵੀ ਦੇਣਾ ਪਵੇਗਾ। ਪਰ ਇਹ ਸਭ ਹੋ ਕਿਵੇਂ ਰਿਹਾ ਹੈ? ਪੁਲਿਸ ਮੁਤਾਬਕ ਇਹ ਗੈਂਗ ਕੈਨੇਡਾ ਵਿੱਚ ਨਵੇਂ ਆਏ ਭਾਰਤੀ ਨੌਜਵਾਨ, ਖਾਸ ਕਰਕੇ ਸਟੂਡੈਂਟ ਵੀਜ਼ਾ ਤੇ ਵਰਕ ਪਰਮਿਟ ਵਾਲਿਆਂ ਨੂੰ ਸਕੂਲਾਂ ਕਾਲਜਾਂ ਦੇ ਵਿੱਚੋਂ ਟਾਰਗੇਟ ਕਰਕੇ ਆਪਣੇ ਨਾਲ ਜੋੜ ਰਹੇ ਹਨ। ਹੈਰਾਨੀ ਦੀ ਗੱਲ ਹੈ ਕਿ ਲਾਰੈਂਸ ਬਿਸ਼ਨੋਈ 2015 ਤੋਂ ਭਾਰਤ ਵਿੱਚ ਜੇਲ੍ਹ ਵਿੱਚ ਬੰਦ ਹੈ, ਪਰ ਕੈਨੇਡਾ ਦੇ ਨਾਲ ਸਿੱਧੀਆਂ ਤਾਰਾਂ ਜੁੜੀਆਂ ਆ। WhatsApp ਤੇ ਧਮਕੀਆਂ ਆਉਂਦੀਆਂ ਨੇ, 24 ਘੰਟਿਆਂ ਦੇ ਅੰਦਰ ਹਥਿਆਰ ਇੱਕ ਸੂਬੇ ਤੋਂ ਦੂਜੇ ਸੂਬੇ ਤੱਕ ਪਹੁੰਚ ਜਾਂਦੇ ਨੇ। ਹੁਣ ਕੈਨੇਡਾ ਦੀ ਜਿਹੜੀ CBSA ਆ, ਬਾਰਡਰ ਸਿਕਿਉਰਿਟੀ ਆ, ਉਹ ਸਖਤ ਐਕਸ਼ਨ ਲੈ ਰਹੀ ਆ। ਉਹਨਾਂ ਨੇ ਦੱਸਿਆ ਵੀ 400 ਤੋਂ 40 ਵੱਧ ਜਾਂਚ ਇਨਵੈਸਟੀਗੇਸ਼ਨਸ ਚੱਲ ਰਹੀਆਂ ਆ। 110 ਤੋਂ ਵੱਧ ਲੋਕਾਂ ਨੂੰ ਹੁਣ ਤੱਕ ਡਿਪੋਰਟ ਕਰਨ ਦੇ ਆਰਡਰ ਦਿੱਤੇ ਜਾ ਚੁੱਕੇ ਆ। ਕਿ ਡਿਪੋਰਟ ਕਰਨਾ ਇਸ ਕ੍ਰਾਈਮ ਦਾ ਹੱਲ ਹੋਊਗਾ? ਸਿੱਧੇ ਤੌਰ ਦੇ ਉੱਤੇ ਦੱਸਿਆ ਜਾ ਚੁੱਕਾ ਆ ਵੀ ਭਾਰਤੀ ਸਰਕਾਰ ਦੇ ਇਸ਼ਾਰਿਆਂ ਦੇ ਉੱਤੇ ਲਾਰੈਂਸ ਬਿਸ਼ਨੋਈ ਗੈਂਗ ਕੰਮ ਕਰਦਾ ਆ ਰਿਹਾ ਆ ਕੈਨੇਡਾ ਦੇ ਵਿੱਚ ਐਕਸਟੋਰਸ਼ਨ ਦੇ ਮਾਮਲੇ 'ਚ। ਹੁਣੇ ਰੀਸੈਂਟਲੀ 17 ਬੰਦੇ ਵੀ ਕੈਨੇਡਾ ਦੇ ਵਿੱਚ ਫੜੇ ਗਏ ਆ। ਤੇ ਇਸ ਚਿੱਠੀ ਦਾ ਜਿਹੜਾ ਉਹ ਦਾਅਵਾ ਆਉਣਾ ਵੀ ਐਬਸਫੋਰਡ ਪੁਲਿਸ ਸਟੇਸ਼ਨ ਨੂੰ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਚਿੱਠੀ ਜਿਹੜੀ ਆ ਉਹ ਲਿਖ ਕੇ ਆਉਣੀ ਵੀ 1000 ਤੋਂ ਵੱਧ ਬੰਦੇ ਗੋਲੀਆਂ ਚਲਾਉਣ ਲਈ ਤਿਆਰ ਆ। ਇਹ ਕੀ ਸਭ ਕੁਝ ਚੱਲ ਰਿਹਾ ਆ? ਤੁਹਾਡਾ ਕੀ ਖਿਆਲ ਆ? ਕਮੈਂਟ ਕਰਕੇ ਜ਼ਰੂਰ ਦੱਸਣਾ।